ਗੁਲਾਮ ਦੀ ਉੱਚੀ ਸਾਰੀ ਹੱਸ ਪਿਆ ਤੇ ਫਿਰ ਕੋਲ ਹੀ ਖੇਡ ਦੇ 4 ਜਾਂ 5 ਬਾਲਾਂ ਲਈ ਇਸ਼ਾਰਾ ਕਰਕੇ ਕਹਿਣ ਲੱਗੇ, ਵੇਖ ਲਓ ਇਹ ਜੇ ਕਰਾਮਤ ਦਾ ਕੰਮ। ਕਰਾਮਤ ਅਲੀ ਵੀ ਸਾਡੇ ਨਾਲ ਰਲ ਕੇ ਹੱਸਣ ਲੱਗ ਪਏ। ਉਹਨਾਂ ਦੇ ਛੋਟੇ ਪੁੱਤਰ ਮੁਨੱਵਰ ਅਲੀ ਹਰ ਵੇਲੇ ਨਾਲ ਰਹਿੰਦੇ ਸਨ। ਖਾਨ ਸਾਹਿਬ ਦੇ ਮਗਰੋਂ ਉਹਨਾਂ ਦੀ ਥਾਂ ਸੰਭਾਲਣ ਲਈ ਉਹਨਾਂ ਦੀ ਸਿਖਲਾਈ ਕੀਤੀ ਜਾ ਰਹੀ ਸੀ। ਖਾਨ ਸਾਹਿਬ ਦੇ ਨਾਲ ਤੰਬੂਰਾ ਉਹੀ ਛੇੜਦੇ। ਉਹ ਪਿਓ ਦੇ ਇੰਨਾ ਨੇੜੇ ਸਨ ਜੇ ਪਿਓ ਦੇ ਸਾਰੇ ਇਲਮ ਦਾ ਉਹਨਾਂ ਨੂੰ ਪਤਾ ਸੀ। ਐਡੀ ਸਿਖਲਾਈ ਤੇ ਇੱਕ ਵੱਡਾ ਕਲਾਕਾਰ ਬ੍ਰਾਹਮਣ ਦੇ ਸਾਰੇ ਆਰ ਪਾਰੋਂ ਹਰ ਕੋਈ ਆਸ ਕਰਦਾ ਸੀ ਜੋ ਉਹ ਵੱਡੇ ਗੁਲਾਮ ਅਲੀ ਖਾਨ ਦੀ ਥਾਂ ਸੰਭਾਲ ਸਨ। ਬੇਨਸੀਬੀ ਨਾਲ ਵੱਡੇ ਗੁਲਾਮ ਅਲੀ ਖਾਂ ਉਹਨਾਂ ਨੂੰ ਹਰ ਵੇਲੇ ਆਪਣੇ ਖੰਭਾਂ ਥੱਲੇ ਹੀ ਦਿੱਤੀ ਰੱਖਿਆ। ਇਸ ਕਰਕੇ ਮੁਨੱਵਰ ਖਾਂ ਇਕੱਲਿਆਂ ਗਾਵਣ ਜੋਗਾ ਨਾ ਹੋ ਸਕੇ। ਪਿਓ ਤੋਂ ਇੰਨਾ ਇਲਮ ਲੈ ਕੇ ਵੀ ਇਹ ਗੁਣੀ ਪਰ ਬਦਨਸੀਬਾ ਗਵਈਆ ਅਜੇ ਤਾਈਂ ਆਪਣਾ ਨਾਂ ਬਣਾਉਣ ਦੇ ਯਤਨ ਵਿੱਚ ਹੈ। ਵੱਡੇ ਗੁਲਾਮ ਅਲੀ ਖਾਨ ਦੇ ਭਰਾ ਉਸਤਾਦ ਬਰਕਤ ਅਲੀ ਵੀ ਬੜੇ ਗੁਣੀ ਬੰਦੇ ਸਨ। ਉਹਨਾਂ ਦੇ ਬਾਜ਼ ਦੀ ਸ਼ਰੀਨੀ ਤੇ ਫਿਰਤ ਬਾਜ਼ੇ ਵੇਲੇ ਵੱਡੇ ਗੁਲਾਮ ਅਲੀ ਖਾਨ ਤੋਂ ਵੀ ਅੱਗੇ ਲੰਘ ਜਾਂਦੀ ਸੀ। ਵੱਡੇ ਗੁਲਾਮ ਅਲੀ ਖਾਨ ਉਹਨਾਂ ਨੂੰ ਆਪਣੇ ਨਾਲ ਵਾਜੇ ਤੇ ਸੰਗਤ ਕਰਨ ਦੀ ਇਜਾਜ਼ਤ ਤਾਂ ਦੇ ਦਿੰਦੇ ਸਨ, ਪਰ ਲੋਕਾਂ ਸਾਹਮਣੇ ਨਾਲ ਗਾਣ ਨਹੀਂ ਸਨ ਦਿੰਦੇ। ਇਸ ਪਾਰੋਂ ਹਿੰਦੁਸਤਾਨ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਪਤਾ ਨਾ ਲੱਗ ਸਕਿਆ। ਇਹ ਭੇਤ ਨਹੀਂ ਖੁੱਲ੍ਹ ਸਕਿਆ ਜੋ ਵੱਡੇ ਗੁਲਾਮ ਅਲੀ ਖਾਨ ਆਪਣੇ ਪੁੱਤਰ ਮੁਨੱਵਰ ਅਲੀ ਤੇ ਭਰਾ ਬਰਕਤ ਅਲੀ ਨੂੰ ਪਿਛੋਕੜ ਵਿੱਚ ਹੀ ਕਿਉਂ ਰੱਖਿਆ। ਉਹਨਾਂ ਨੂੰ ਇਕੱਲਿਆਂ ਲੋਕਾਂ ਸਾਹਮਣੇ ਆਪਣਾ ਗੁਣ ਕਿਉਂ ਨਾ ਵਿਖਾਣ ਦਿੱਤਾ। ਮੇਰੀ ਖੁਸ਼ਕਿਸਮਤੀ ਮੈਂ ਵੱਡੇ ਗੁਲਾਮ ਅਲੀ ਤੇ ਬਰਕਤ ਅਲੀ ਨੂੰ ਨਵਾਬ ਜ਼ਹੀਰ ਯਾਰ ਜੰਗ ਦੀ ਬਸ਼ੀਰ ਬਾਗ ਮਹਿਲ ਹੈਦਰਾਬਾਦ ਵਾਲੀ ਮਹਿਫਲ ਵਿੱਚ ਇਕੱਠਿਆਂ ਗਾਉਂਦਿਆਂ ਸੁਣਿਆ। HMV ਦੀ ਲਾਹੌਰ ਟਿੰਗ ਜੀਨੋਫੋਨ ਰਿਕਾਰਡ ਕੰਪਨੀ ਨੇ ਪਹਿਲੀ ਵਾਰ ਬਰਕਤ ਅਲੀ ਦੇ ਤਵੇ ਬਾਜ਼ਾਰ ਵਿੱਚ ਲਿਆਂਦੇ। ਇਹਨਾਂ ਵਿੱਚੋਂ ਬਾਗੋਂ ਮੇਂ ਪੜੇ ਝੂਲੇ, ਇੱਕ ਸਿਤਮ ਔਰ ਲਾਖ ਅਦਾएं, ਉਜੜੀ ਜਵਾਨੀ ਹੈ ਜ਼ਮਾਨੇ ਨੇ ਉਹਨਾਂ ਦਾ ਨਾਂ ਅਮਰ ਕਰ ਦਿੱਤਾ। 1962 ਵਿੱਚ ਬਰਕਤ ਅਲੀ ਬੰਬਈ ਫਿਰਨ ਆਏ। ਮੇਰੇ ਕਹਿਣ ਉੱਤੇ ਉਹਨਾਂ 3 ਰਿਕਾਰਡ ਭਰਾਏ, ਇੱਕ ਗਜ਼ਲਾਂ ਦਾ ਤੇ 2 ਬੜੇ ਹੀ ਸੋਹਣੇ ਦਾਦਰਿਆਂ ਦੇ। ਉਹ ਹੋਰ ਵੀ ਚੀਜ਼ਾਂ ਭਰਾਉਣ ਲਈ ਰਾਜ਼ੀ ਸਨ, ਪਰ ਮੇਰਾ ਅਫਸਰ ਜਿਹਨੂੰ ਮੈਂ ਕੂੜਾਂ ਦਾ ਬਾਦਸ਼ਾਹ ਆਖਣਾ ਨਾ ਮੰਨਿਆ। ਉਹਦਾ ਕਹਿਣਾ ਸੀ ਬਾਕੀ ਚੀਜ਼ਾਂ ਬਰਕਤ ਅਲੀ ਖਾਨ ਅਗਲੀ ਵਾਰ ਆਏ ਤਾਂ ਭਰੀਆਂ ਜਾਣ। ਮੈਨੂੰ ਉਹਦੀ ਮੰਨਣੀ ਪਈ ਤੇ ਇਹ 3 ਰਿਕਾਰਡ ਹੀ ਭਰੇ ਜਾ ਸਕੇ। ਬਰਕਤ ਅਲੀ ਪਾਕਿਸਤਾਨ ਚਲੇ ਗਏ ਤੇ ਫਿਰ ਕਦੀ ਨਾ ਆ ਸਕੇ। ਕੁਝ ਮਹੀਨੇ ਮਗਰੋਂ ਹੀ ਕਰਾਚੀ 'ਚ ਰੱਬ ਨੂੰ ਪਿਆਰੇ ਹੋ ਗਏ। ਜੇ ਉਹ ਕੂੜ ਅਫਸਰ ਅੜੇਕਾ ਨਾ ਪਾਉਂਦਾ ਤਾਂ ਇਸ ਗੁਣੀ ਗਹੀਰ ਸੰਗੀਤਕਾਰ ਦੀਆਂ ਹੋਰ ਵੀ ਚੀਜ਼ਾਂ ਭਰੀਆਂ ਜਾਣੀਆਂ ਸਨ। ਕਈ ਸਾਲ ਮਗਰੋਂ ਮੈਨੂੰ ਬਰਕਤ ਅਲੀ ਖਾਨ ਦੀਆਂ ਟੇਪ ਹੋਈਆਂ ਸ਼ੈਵਾਂ ਲੱਭ ਪਈਆਂ ਤੇ ਮੈਂ ਉਹਨਾਂ ਵਿੱਚੋਂ 2 LP ਬਣਾ ਦਿੱਤੇ। 1960 'ਚ ਅਸੀਂ LP ਬਣਾਉਣੇ ਛੋੜ ਦਿੱਤੇ ਸਨ। 1963 ਤਾਈਂ ਵੱਡੇ ਗੁਲਾਮ ਅਲੀ ਖਾਨ ਨੇ ਸਾਨੂੰ ਡਾਈ ਨਾ ਦਿੱਤੀ। ਇਹਦੇ ਪਿੱਛੇ ਵੀ ਕਹਾਣੀ ਹੈ। 1959 ਵਿੱਚ ਸਾਨੂੰ ਏਡ ਆਫਿਸ ਤੋਂ ਹਿੰਦੁਸਤਾਨੀ ਪੱਕੇ ਸੰਗੀਤ ਦਾ ਪਹਿਲਾ LP ਆਇਆ। ਇਹਦੇ ਵਿੱਚ ਉਸਤਾਦ ਅਲੀ ਅਕਬਰ ਖਾਨ ਦਾ ਸਰੋਤ ਸੀ। ਇਹਦੇ ਉੱਤੇ ਜਗ ਜਾਤੇ ਵਾਇਲਨਕਾਰ ਯਹੂਦੀ ਮੈਨਹਨ ਵੱਲੋਂ ਜਾਣਕਾਰੀ ਲਿਖੀ ਹੋਈ ਸੀ। ਸਿੱਧੀ ਗੱਲ ਹੈ ਜੋ ਇਹ ਯੂਰਪ ਦੇ ਸੁਣਨ ਵਾਲਿਆਂ ਵਾਸਤੇ ਸੀ। ਮੈਥੋਂ ਹਿੰਦੁਸਤਾਨ ਵਿੱਚ LP ਤਵਿਆਂ ਦੀ ਖਪਤ ਬਾਰੇ ਸਲਾਹ ਪੁੱਛੀ ਗਈ ਸੀ। ਉਦੋਂ ਤਾਈਂ ਸਾਡੇ ਸਾਰੇ ਤਵੇ 78 RPM ਦੇ ਹੁੰਦੇ ਸਨ, ਜਿਨ੍ਹਾਂ ਦਾ ਵੇਲਾ 3 ਮਿੰਟ ਤੇ 20 ਸੈਕਿੰਡ ਹੁੰਦਾ ਸੀ। ਇਹਨੇ ਥੋੜ੍ਹੇ ਵੇਲੇ 'ਚ ਪੱਕੇ ਸੰਗੀਤਕਾਰਾਂ ਲਈ ਇੱਕ ਰਾਗ ਨੂੰ ਚੰਗਾ ਸੋਹਣਾ ਨਿਭਾਉਣਾ ਔਖਾ ਕੰਮ ਸੀ। ਮੈਂ ਸਮਝਦਾ ਸਾਂ LP ਦਾ ਸਾਡੇ ਇੱਥੇ ਸਵਾਗਤ ਹੋ ਸੀ, ਸੰਗੀਤਕਾਰਾਂ ਵੱਲੋਂ ਵੀ ਤੇ ਸੁਣਵਈਆਂ ਵੱਲੋਂ ਵੀ। ਉਹਨਾਂ ਦਿਨਾਂ ਵਿੱਚ ਇੱਕ LP 30 ਰੁਪਏ ਤੋਂ ਉੱਤੇ ਵਿਕਣਾ ਸੀ। ਮੈਨੂੰ ਹਿੰਦੁਸਤਾਨੀ ਸੁਣਵਈਆਂ ਦੀ ਪਸਲੀ ਦਾ ਵੀ ਅੰਦਾਜ਼ਾ ਸੀ। ਇਸ ਕਰਕੇ ਮੈਂ ਇਹਨਾਂ ਤਵਿਆਂ ਦੀ ਚੋਖੀ ਵਿਕਰੀ ਬਾਰੇ ਸੋਚੀ ਪਿਆ ਆਇਆ ਸਾਂ। ਪੱਕੇ ਸੰਗੀਤ ਨੂੰ ਇਹਨਾਂ ਲੰਮਿਆਂ ਤਵਿਆਂ ਉੱਤੇ ਭਰਨ ਦੀ ਸੌਖ ਲੈਣ ਨੂੰ ਮੈਂ ਬੜਾ ਕਾਲਾ ਸਾਂ। ਮੈਂ ਆਪਣੇ ਏਡ ਆਫਿਸ ਨੂੰ ਉਸਤਾਦ ਅਲੀ ਅਕਬਰ ਦੇ ਰਿਕਾਰਡ ਦੀਆਂ 100 ਕਾਪੀਆਂ ਘੱਲਣ ਦਾ ਆਖ ਦਿੱਤਾ। ਇਹ ਜਦੋਂ ਬਾਜ਼ਾਰ ਵਿੱਚ ਧਰੀਆਂ ਤਾਂ ਚਟਾਪਟ ਵਿਕ ਗਈਆਂ। ਸਾਫ਼ ਗੱਲ ਸੀ ਜੋ ਮਹਿੰਗੇ ਹੁੰਦਿਆਂ ਵੀ ਇਹਨਾਂ ਵੱਡੇ ਤਵਿਆਂ ਦੀ ਬਾਜ਼ਾਰ ਵਿੱਚ ਖਪਤ ਸੀ। ਮੈਂ LP ਰਿਕਾਰਡਾਂ ਦੀ ਤਿਆਰੀ ਲਈ ਸੰਗੀਤ ਦੇ ਵੱਡੇ ਵੱਡੇ ਗੁਣਵੰਤਾਂ ਨੂੰ ਰਿਕਾਰਡ ਕਰਨ ਦਾ ਯਤਨ ਛੋੜ ਦਿੱਤਾ। ਕਿਸੇ ਕਲਾਕਾਰ ਨੂੰ ਫੀਤੇਬੰਦੀ ਲਈ ਮਨਾਉਣਾ
ਹਮੇਸ਼ਾ ਹੀ ਔਖਾ ਹੁੰਦਾ ਸੀ। ਉਹਨਾਂ ਦੀ ਪੁਰਾਣੀ ਸੋਚ ਤੋਂ ਵੱਖ ਉਹਨਾਂ ਦੀ ਸਿਹਤ ਤੇ ਆਵਾਜ਼ ਦੀ ਹਾਲਤ ਨੂੰ ਵੀ ਵੇਖਣਾ ਪਾਉਂਦਾ ਸੀ। ਉੱਤੋਂ ਇਹ ਕਲਾਕਾਰ ਪੈਸੇ ਵੀ ਚੋਖੇ ਮੰਗਣ ਲੱਗ ਪਾਉਂਦੇ ਸਨ। ਵੱਡੇ ਗੁਲਾਮ ਅਲੀ ਖਾਨ ਵੀ ਹੋਰਨਾਂ ਕਲਾਕਾਰਾਂ ਵਾਕਣ ਤਵਿਆਂ ਦਾ ਵੇਲਾ ਥੋੜ੍ਹਾ ਹੋਣ ਦਾ ਉਲਾਮਾ ਦਿੰਦੇ ਸਨ। ਮੈਂ ਦੱਸਿਆ ਹੁਣ ਉਹਨਾਂ ਨੂੰ 17-18 ਮਿੰਟ ਦੇ 2 ਪਾਸੇ ਮਿਲ ਸਨ। ਬੜਾ ਰਾਜ਼ੀ ਹੋਏ, ਝੱਟ ਕਹਿਣ ਲੱਗੇ, ਇਹ ਤਾਂ ਬੜਾ ਚੰਗਾ ਹੈ, ਮੈਂ ਜ਼ਰੂਰ ਰਿਕਾਰਡਿੰਗ ਕਰਾਵਾਂਗਾ, ਪਰ ਇਸ ਵਾਰੀ ਮੈਂ ਰਾਇਲਟੀ ਨੇ ਨਗਦ ਪੈਸੇ ਲੈਣੇ ਨੇ। ਮੈਂ ਦੱਸਣਾ ਚਾਹਿਆ ਰਾਇਲਟੀ ਉਹਨਾਂ ਲਈ ਅੱਗੋਂ ਵਾਸਤੇ ਚੰਗੀ ਰਹਿ ਸੀ, ਪਰ ਉਹ ਅੜੇ ਰਹੇ। ਮੈਂ ਪੁੱਛਿਆ ਨਗਦ ਕਿੰਨੇ ਪੈਸੇ ਲੈਸੋ? ਕਹਿਣ ਲੱਗੇ 1 ਲੱਖ। ਇਹ ਮੰਗ ਪੂਰੀ ਕੀਤੀ ਜਾਣ ਵਾਲੀ ਨਹੀਂ ਸੀ। ਮੈਂ ਉਹਨਾਂ ਨੂੰ ਦੱਸ ਦਿੱਤਾ। ਵਕਤੀ ਤੌਰ 'ਤੇ ਮੈਂ ਵੱਡੇ ਗੁਲਾਮ ਅਲੀ ਖਾਨ ਨੂੰ ਰਹਿਣ ਦਿੱਤਾ। ਅਗਲੇ ਕੁਝ ਮਹੀਨਿਆਂ 'ਚ ਮੈਂ ਨਜ਼ਾਕਤ ਅਲੀ, ਸਲਾਮਤ ਅਲੀ, ਭੀਮ ਸੈਨ ਜੋਸ਼ੀ, ਉਸਤਾਦ ਅਮੀਰ ਖਾਂ, ਬਿਸਮਿਲ੍ਲਾ ਖਾਂ ਅਤੇ ਕਈ ਹੋਰਾਂ ਦੀ LP ਲਈ ਰਿਕਾਰਡਿੰਗ ਕੀਤੀ। ਇਹਨਾਂ ਰਿਕਾਰਡਾਂ ਦੀ ਬੜੀ ਵਿਕਰੀ ਹੋਈ ਅਤੇ ਇਹ ਲੋਕਾਂ 'ਚ ਬੜਾ ਚੜ੍ਹੇ। ਅਸੀਂ ਜਦੋਂ ਵੀ ਕੋਈ ਨਵਾਂ LP ਬਣਾਉਂਦੇ, ਉਹਦੀ ਇੱਕ ਕਾਪੀ ਵੱਡੇ ਗੁਲਾਮ ਅਲੀ ਖਾਨ ਨੂੰ ਲਾਜ਼ਮੀ ਵਿਖਾਉਂਦੇ। ਇਹਨਾਂ ਦੇ ਉਛਾੜ ਬੜੇ ਸੋਹਣੇ ਬਣੇ ਹੁੰਦੇ ਸਨ। ਮੈਨੂੰ ਸੀ ਬਈ ਹੈ ਜੇ ਵੇਖ ਕੇ ਖਾਨ ਸਾਹਿਬ ਮੰਨ ਜਾਣ, ਪਰ ਲੱਖ ਰੁਪਏ ਦੀ ਮੰਗ ਸਭ ਤੋਂ ਵੱਡੀ ਔਕੜ ਸੀ। ਮੇਰੇ ਅਫਸਰਾਂ ਵੀ ਉਹਨਾਂ ਨੂੰ ਮਨਾਉਣਾ ਚਾਹਿਆ। ਖਾਨ ਸਾਹਿਬ ਆਪਣੀ ਗੱਲ ਉੱਤੇ ਹੋਰ ਪੱਕੇ ਹੋ ਗਏ। ਤੁਸੀਂ ਮੈਨੂੰ ਮੇਰੀ ਮਰਜ਼ੀ ਦੇ ਪੈਸੇ ਨਹੀਂ ਦਿਓਗੇ ਤੇ ਮੈਂ ਬਾਹਰ ਦੇ ਮੁਲਕ ਰਿਕਾਰਡ ਬਣਵਾ ਲਾਂਗਾ। ਆਪਣੇ ਵੱਲੋਂ ਮੁੱਕਦੀ ਮੁਕਾ ਛੱਡੀ ਉਹਨੇ। ਮੈਂ ਵੀ ਆਸ ਨਾ ਛੱਡੀ, ਉਂਝੇ ਦੋਸਤਾਨਾ ਬਣਾਈ ਰੱਖਿਆ, ਮਨਾਵਣ ਲਈ ਹਰ ਢੰਗ ਵਰਤਦਾ ਰਿਹਾ। 6 ਮਹੀਨਿਆਂ ਮਗਰੋਂ ਖਾਨ ਸਾਹਿਬ ਲੱਖ ਤੋਂ 45,000 ਤੇ ਆ ਗਏ। ਹੋਰ 4 ਮਹੀਨੇ ਲੰਘੇ ਤੇ ਰਕਮ 25,000 ਤੱਕ ਡਿੱਗ ਪਈ, ਜਿਹਦੇ ਤੋਂ ਹੋਰ ਥੱਲੇ ਉਹ ਨਾ ਗਏ। ਵਿਕਰੀ ਪੱਖੋਂ ਕੰਪਨੀ ਨੂੰ ਫਿਲਮੀ ਰਿਕਾਰਡ ਬਣਾਉਣਾ ਚੋਖਾ ਲਾਹੇਵੰਦ ਸੀ। ਚੋਟੀ ਦੇ ਪੱਕੇ ਗਵਈਏ ਦਾ ਰਿਕਾਰਡ ਵੀ ਥੋੜ੍ਹੇ ਵੇਲੇ 'ਚ ਇੰਨਾ ਚੋਖਾ ਨਹੀਂ ਸੀ ਵਿਕਦਾ। ਕੰਪਨੀ ਨੂੰ ਹੁੰਦਾ ਸੀ ਜੋ ਘੱਟ ਤੋਂ ਘੱਟ ਵੇਲੇ ਵਿੱਚ ਉਹਦਾ ਅਸਲ ਸਣੇ ਮੁਨਾਫੇ ਦੇ ਉਹਨੂੰ ਮੁੜੇ। ਇਸ ਕਰਕੇ ਉਹ ਨਗਦ ਪੈਸੇ ਦੇ ਕੇ ਰਿਕਾਰਡਿੰਗ ਲੈਣੋਂ ਚੱਕਦੇ ਸਨ। ਵੱਡੇ ਗੁਲਾਮ ਅਲੀ ਖਾਨ ਦੇ ਮੰਗੇ 25,000 ਵੀ ਕੰਪਨੀ ਨੂੰ ਵਾਰਾ ਨਹੀਂ ਸਨ ਖਾਂਦੇ। ਸਾਲ ਹੋਰ ਪੈ ਗਿਆ। ਬਾਹਰ ਦੇ ਜ਼ਮਾਨੇ ਉਹਨਾਂ ਦੀ ਸਿਹਤ ਵੀ ਵਿਗੜਨ ਲੱਗ ਪਈ। ਇਹਦਾ ਉਹਨਾਂ ਦੇ ਆਵਾਜ਼ ਤੇ ਗਾਉਣ ਉੱਤੇ ਵੀ ਅਸਰ ਪਿਆ। 1963 ਦੇ ਪੌਂਦ ਉਹਨਾਂ ਸ਼ਿਵਾਜੀ ਮੰਦਰ ਥੀਏਟਰ ਬੰਬਈ 'ਚ ਗਾਇਨ ਕੀਤਾ। ਮੈਂ ਵੀ ਸੁਣਿਆ। ਮੁਨੱਵਰ ਅਲੀ ਖਾਨ ਦੀ ਤੰਬੂਰੇ ਤੇ ਸੰਗਤ ਨਾਲ ਉਹਨਾਂ ਰਾਗ ਭੋਪ ਛੋਇਆ। ਥੋੜ੍ਹੇ ਅਲਾਪ ਮਗਰੋਂ ਉਹਨਾਂ ਬੰਦਿਸ਼ ਛੋਹ ਦਿੱਤੀ। ਹੌਲੀ ਹੌਲੀ ਇਹਨੂੰ ਖੋਲ੍ਹਣ ਤੇ ਪੂਰਾ ਸਰੂਪ ਉਜਾਗਰ ਕਰਨ ਦੀ ਥਾਂ ਛੇਤੀ ਸਰਗਮ ਕਰਨ ਲੱਗ ਪਏ। ਸਾਫ਼ ਪਿਆ ਦਿਸਦਾ ਸੀ ਜੋ ਉਹਨਾਂ ਨੂੰ ਰਾਗ ਦੇ ਸੁਰਾਂ ਉੱਤੇ ਆਪਣਾ ਆਵਾਜ਼ ਟਿਕਾਈ ਰੱਖਣਾ ਔਖਾ ਪੈਂਦਾ ਪਿਆ ਸੀ। ਮੇਰੀ ਰਾਏ ਗਾਣਾ ਉੱਕਾ ਹੀ ਅਫਲ ਰਿਹਾ। ਰੁਪਏ 'ਚੋਂ 12 ਨੇ ਮੁਨੱਵਰ ਅਲੀ ਖਾਨ ਹੀ ਗਵੇਂ। ਮੇਰੀ ਆਦਤ ਸੀ ਮੈਂ ਉਹਨਾਂ ਦੇ ਗਾਣਿਆਂ ਦੇ ਅਖੀਰ 'ਤੇ ਉਹਨਾਂ ਨੂੰ ਜ਼ਰੂਰ ਮਿਲਦਾ ਸਾਂ, ਪਰ ਇਸ ਵਾਰੀ ਮੇਰਾ ਜ਼ਿਹਨ ਐਸਾ ਉਜੜਿਆ ਜੋ ਮੈਂ ਉਹਨਾਂ ਨੂੰ ਮਿਲੇ ਬਿਨਾਂ ਘਰ ਟੁਰ ਗਿਆ। ਐਡੇ ਵੱਡੇ ਸੰਗੀਤ ਖਜ਼ਾਨੇ ਦੀ ਇਹ ਅਭੋਲ ਬਰਬਾਦੀ ਮੈਥੋਂ ਜਰੀ ਨਹੀਂ ਸੀ ਜਾਂਦੀ। ਦੂਜੇ ਦਿਨ ਮੈਂ ਉਹਨਾਂ ਨੂੰ ਮਿਲੇ ਬਿਨਾਂ ਨਾ ਰਹਿ ਸਕਿਆ। ਉਹਨਾਂ ਨੂੰ ਰਾਤ ਦੀ ਮੇਰੀ ਨਾ ਮਿਲਣੀ ਚੇਤੇ ਸੀ। ਇਹਦਾ ਕਾਰਨ ਜਾਣਨਾ ਚਾਹੁੰਦੇ ਸਨ। ਮੈਂ ਉਹਨਾਂ ਨੂੰ ਸੱਚਾਈ ਦੱਸ ਦਿੱਤੀ। ਸ਼ਿਵਾਜੀ ਮੰਦਰ ਥੀਏਟਰ ਦੇ ਗਾਣੇ ਤੋਂ ਅਗਦੀ ਹੀ ਮੈਂ ਉਹਨਾਂ ਦੀ ਸਿਹਤ ਦਾ ਵਿਗਾੜ, ਗਾਣੇ 'ਚ ਪੈਂਦਾ ਘਾਟਾ ਪੜ੍ਹ ਲਿਆਇਆ ਸੀ। ਮੈਂ ਉਹਨਾਂ ਨੂੰ ਕਿਹਾ, ਤੁਸਾਂ ਮਹੀਨਾ ਪਹਿਲਾਂ ਇਕੋਲਾ ਵਿੱਚ ਜੋ ਗਵਿਆ ਸੀ ਉਹ ਤੁਸੀਂ ਕੱਲ੍ਹ ਨਹੀਂ ਗਾ ਸਕੇ, ਅਤੇ ਜਿੰਨਾ ਕੁ ਤੁਹਾਥੋਂ ਕੱਲ੍ਹ ਗਵਿਆ ਗਿਆ ਇੰਨਾ ਭਲਕੇ ਨਹੀਂ ਗਵਿਆ ਜਾਣਾ। ਇਹ ਢੇਰ ਗੰਭੀਰ ਮਾਮਲਾ ਹੈ। ਤੁਹਾਡੇ ਦਰਜੇ ਦਾ ਗਵਈਆ ਸਦੀ ਵਿੱਚ ਇੱਕ ਹੀ ਜੰਮਦਾ ਹੈ। ਰੱਬ ਦਾ ਵਾਸਤਾ ਜੇ ਮੇਰੀ ਮੰਨੋ ਤੇ ਇੱਕ LP ਰਿਕਾਰਡ ਪਰਵਾ ਦਿਓ। ਕੁਝ ਮਿੰਟ ਉਹ ਸੜੇ ਹੋਏ ਤੇ ਦੁਖੀ ਵਿਖਾਲੀ ਦਿੱਤੇ। ਫਿਰ ਕਹਿਣ ਲੱਗੇ, ਚੰਗਾ ਫਿਰ ਮੈਂ ਇੱਕੋ ਰਿਕਾਰਡ ਹੀ ਪਰਵਾਣਾ ਹੈ। ਇੱਕ ਰਾਗ ਮੈਂ ਸਵੇਰ ਦਾ ਗਾਣਾ ਹੈ ਅਤੇ ਇੱਕ ਸ਼ਾਮ ਦਾ। ਸਵੇਰ ਦਾ ਰਾਗ ਸਵੇਰ ਵੇਲੇ ਅਤੇ ਸ਼ਾਮ ਦਾ ਸ਼ਾਮ ਵੇਲੇ। ਮੇਰੀ ਖੁਸ਼ੀ ਲਫ਼ਜ਼ੋਂ ਬਾਹਰੀ ਸੀ। ਮੈਂ ਝੱਟ ਪੁੱਛਿਆ, ਰਿਕਾਰਡਿੰਗ ਕਦੋਂ ਕੀਤੀ ਜਾਵੇ? ਭਲਕੇ ਸ਼ਾਮ ਨੂੰ ਰੱਖ ਲਓ, ਉਹਨਾਂ ਆਖਿਆ। ਅਗਲੇ ਦਿਨ ਸਟੂਡੀਓ ਵਿੱਚ ਇੱਕ ਬੜੀ ਉਚੇਚੀ ਫਿਲਮ ਦੀ ਰਿਕਾਰਡਿੰਗ ਮਿੱਥੀ ਹੋਈ ਸੀ, ਪਰ ਵਰ੍ਹਿਆਂ ਦੀ ਘਾਲ ਨਾਲ ਮੈਂ ਵੱਡੇ ਗੁਲਾਮ ਅਲੀ ਖਾਨ ਨੂੰ ਮਨਾ ਲਿਆ ਸੀ। ਇਸ ਕਰਕੇ ਮੈਂ ਉਸ ਦਿਨ ਫਿਲਮ ਦੀ ਰਿਕਾਰਡਿੰਗ ਛੇਕ ਦਿੱਤੀ। ਅਗਲੀ ਸ਼ਾਮ ਮੈਂ ਉਹਨਾਂ ਨੂੰ ਆਪਣੀ ਗੱਡੀ ਦੇ ਸਟੂਡੀਓ ਲੈ ਗਿਆ। ਰਾਜ ਕਹਿਣ ਲੱਗੇ, ਜੋਸ਼ੀ ਸਾਹਿਬ, ਇਹ ਮੈਂ ਤੁਹਾਡੀ ਖਾਤਰ ਕਰਦਾ ਪਿਆ।
ਤੁਸੀਂ ਮੈਨੂੰ ਕੁਝ ਨਗਦ ਹੀ ਦੇ ਦਿਆ ਜੇ। ਮੈਂ ਉਹਨਾਂ ਦੀ ਗੱਲ ਸੁਣ ਕੇ ਰੋਣ ਹਾਕਾ ਹੋ ਗਿਆ ਤੇ ਦਿਲ 'ਚ ਕਿਹਾ, ਮੇਰੇ ਵੱਸ ਹੁੰਦਾ ਤਾਂ ਮੈਂ ਕੰਪਨੀ ਦੇ ਰੁਪਇਆਂ ਦੀਆਂ ਪੇਟੀਆਂ ਤੁਹਾਡੇ ਅੱਗੇ ਖੋਲ੍ਹ ਕੇ ਧਰ ਦਿੰਦਾ ਤੇ ਆਖਦਾ, ਜਿੰਨੇ ਨਾਲ ਸਰਦਾ ਜੇ ਸਾਰ ਲਓ। ਮੈਂ ਉਹਨਾਂ ਨੂੰ ਕਿਹਾ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੇ ਤੁਹਾਡੇ ਪਿਆਰ ਦੇ ਭਾਰ ਥੱਲੇ ਹਾਂ। ਮੈਂ ਤੁਹਾਨੂੰ ਜੋ ਕੁਝ ਵੀ ਦੇਵਾਂ ਤੁਸੀਂ ਮਿਹਰਬਾਨੀ ਕਰਕੇ ਹੋਰ ਨਾ ਮੰਗਿਆ ਜੇ। ਰਿਕਾਰਡਿੰਗ ਮਗਰੋਂ ਮੈਂ ਜੋ ਵੀ ਦੇਣਾ ਤੁਹਾਡੇ ਨਾਲ ਮੇਰਾ ਪਿਆਰ ਤੇ ਆਦਰ ਹੋ ਸੀ, ਤੁਸੀਂ ਵੀ ਇਹੋ ਸਮਝ ਕੇ ਰੱਖ ਲਿਆ ਜੀ। ਇਹਦੇ ਨਾਲ ਉਹਨਾਂ ਦਾ ਕਲਾਕਾਰ ਰੂਹ ਮੋਮ ਹੋ ਗਿਆ ਤੇ ਛੇਤੀ ਹੀ ਪੈਸੇ ਧੇਲੇ ਦੀ ਗੱਲ ਗਈ ਗੁਆਤੀ ਹੋ ਗਈ। ਉਸ ਰਾਤ ਉਹ ਰਾਗ ਦਰਬਾਰੀ ਕਾਨੜਾ ਗਵੇਂ ਅਸਾਂ ਉਹਨਾਂ ਨੂੰ ਆਖ ਦਿੱਤਾ ਸੀ ਵੀ ਤੁਸੀਂ ਇਕੱਲੇ ਹੀ ਗਾਉਣਾ, ਮੁਨੱਵਰ ਅਲੀ ਦਾ ਸਾਥ ਨਾ ਹੋ ਸੀ। ਉਹ ਮੇਰਾ ਤੰਬੂਰਾ ਹੀ ਛੇੜ ਸਨ। ਕੰਮ ਛੋਣ ਤੋਂ ਅਗਦੀ ਮੈਂ ਆਖਿਆ, ਤੁਹਾਡੇ ਕੋਲ 19 ਮਿੰਟ ਹੋ ਸਨ। ਠੀਕ ਹੈ, ਪਰ ਚੰਗਾ ਹੋਵੇ ਜੇ ਮੈਨੂੰ ਅੱਧਾ ਘੰਟਾ ਦੇ ਦਿਓ। ਤੇ ਉਹਨਾਂ ਆਖਿਆ। ਮੁਨੱਵਰ ਅਲੀ ਤੋਂ ਬਿਨਾਂ ਗਾਉਂਦਿਆਂ ਖਾਨ ਸਾਹਿਬ ਨੂੰ ਛੇਤੀ ਹੀ ਭਾਰ ਲੱਗਣ ਲੱਗ ਪਿਆ। 10 ਮਿੰਟਾਂ ਤੇ ਉਹਨਾਂ ਥੱਕ ਜਾਣ ਦੀ ਦੱਸ ਪਾ ਦਿੱਤੀ ਤੇ ਇਸ਼ਾਰੇ ਨਾਲ ਪੁੱਛਿਆ, ਹੋਰ ਕਿੰਨਾ ਵੇਲਾ ਗਾਉਣਾ? 19 ਮਿੰਟ ਦੀ ਥਾਂ ਉਹ 17 ਮਿੰਟ ਹੀ ਗਾ ਸਕੇ। ਉਹ ਮੁੜਕੀ ਹੋਇਆ ਆਖਣ ਲੱਗੇ, ਓਏ ਭਾਈ, ਤੁਹਾਡੇ ਲਈ 15 ਮਿੰਟ ਦਾ ਗਾਣਾ ਮਹਿਫਲ ਦੇ 3 ਘੰਟਿਆਂ ਜਿੰਨਾ ਹੁੰਦਾ ਹੈ। ਮੈਂ ਉਹਨਾਂ ਨੂੰ ਰਿਕਾਰਡ ਕੀਤਾ ਹੋਇਆ ਗਾਣਾ ਸੁਣਾਇਆ। ਇਹਦੇ ਨਾਲ ਉਹਨਾਂ ਨੂੰ ਆਰਾਮ ਮਿਲ ਗਿਆ ਜਿਹਦੀ ਉਹਨਾਂ ਨੂੰ ਲੋੜ ਸੀ। ਨਾਲੇ ਉਹ ਐਡਾ ਸੋਹਣਾ ਗਾਣਾ ਗਾਣ ਪਾਰੋਂ ਵੀ ਖਿੜ ਗਿਆ। ਕਹਿਣ ਲੱਗੇ, ਹੁਣ ਮੈਂ ਮਾਲਕ ਹਾਊਸ ਗਾਣਾ। ਮੈਂ ਉਹਨਾਂ ਦੀ ਮਿੱਠੀ ਗੱਲ ਅਸਲੋਂ ਨਾ ਚੇਤੇ ਕਰਾਈ। ਮੈਨੂੰ ਸੀ ਉਹਨਾਂ ਨੂੰ ਰਾਜ਼ੀ ਰੱਖਾਂ। ਅਗਲੇ ਘੰਟੇ 'ਚ ਪੂਰੀ ਤਸੱਲੀ ਨਾਲ ਮਾਲਕ ਹਾਊਸ ਰਿਕਾਰਡ ਹੋ ਗਿਆ। ਹੁਣ ਮੈਂ ਘੱਟੋ ਘੱਟ ਇੱਕ LP ਤਾਂ ਬਣਾ ਸਕਦਾ ਸਾਂ। ਫਿਰ ਮੈਂ ਉਹਨਾਂ ਨੂੰ ਚੇਤੇ ਕਰਾਇਆ, ਹਾਂ ਸਾਹਿਬ, ਤੁਸਾਂ ਇੱਕ ਰਾਗ ਸਵੇਰ ਦਾ ਵੀ ਤੇ ਆਖਿਆ ਸੀ। ਓਏ ਤੇਰੀ, ਮੈਂ ਤਾਂ ਭੁੱਲ ਹੀ ਗਿਆ ਸਾਂ। ਕੋਈ ਨਹੀਂ, ਸਵੇਰੇ ਕਰਾ ਦਿਆਂਗਾ, ਉਹਨਾਂ ਆਖਿਆ। ਅਗਲੇ ਦਿਨ ਸਵੇਰੇ ਉਹਨਾਂ ਪਹਿਲਾਂ ਰਾਗ ਗੁਣਕਲੀ ਗਵਿਆ ਤੇ ਫਿਰ ਕੋਈ ਸ਼ੈ ਜਿਹੜੀ ਮੈਨੂੰ ਖੰਭਾਵਤੀ ਜਾਂ ਰਾਗੇਸ਼ਰੀ ਵਰਗੀ ਲੱਗੀ। ਉਹਨਾਂ ਦੱਸਿਆ, ਇਹਨਾਂ ਦੋਵਾਂ ਵਿੱਚੋਂ ਨਹੀਂ, ਇਹ ਹੈ ਕੋਸ਼ਕ ਧਨੀ। ਇੰਜ ਇੱਕ ਦੀ ਥਾਂ ਮੈਂ ਉਹਨਾਂ ਤੋਂ 2 LPਆਂ ਦੀ ਫੀਤੇਬੰਦੀ ਲੈ ਲਈ। ਉਹ ਬੜੇ ਰਾਜ਼ੀ ਸਨ। ਮੈਂ ਸਹੀ ਕੀਤਾ, ਉਹਨਾਂ ਤੋਂ ਕੁਝ ਹੋਰ ਵੀ ਰਿਕਾਰਡ ਕਰ ਲਿਆ ਜਾਏ। ਮੈਂ ਕਿਹਾ, ਜਨਾਬ, ਤੁਹਾਡਾ ਭਜਨ ਹਰੀ ਓਮ ਤਤ ਸਤ ਸੁਣਵਾਈਆਂ ਨੂੰ ਬੜਾ ਹੀ ਚੰਗਾ ਲੱਗਦਾ ਹੈ। ਮਹਿਫਲ ਹੀ ਤੁਹਾਥੋਂ ਫਰਮਾਇਸ਼ ਕਰਕੇ ਸੁਣਦੇ ਨੇ, ਉਹ ਵੀ ਪਰਵਾ ਦਿਓ। ਉਹਦੇ ਨਾਲ ਮੈਂ ਤੁਹਾਡੇ 19 ਮਿੰਟ ਕਿਵੇਂ ਪੂਰੇ ਕਰ ਸਾਂ? ਉਹਨਾਂ ਪੁੱਛਿਆ। ਮੈਂ ਸੋਚਿਆ, ਉਹਨੂੰ 45 RPM ਦੇ ਤਵੇ ਉੱਤੇ ਭਰਿਆ ਜਾ ਸਕਦਾ ਹੈ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਉਹਨੂੰ 7 ਮਿੰਟ ਦਾ ਹੀ ਗਾਵੋ। ਇੰਜ ਮੈਂ ਉਹਨਾਂ ਤੋਂ ਇਹ ਸੋਹਣਾ ਭਜਨ ਵੀ ਭਰ ਲਿਆ। ਫਿਰ ਮੈਂ ਉਹਨਾਂ ਨੂੰ ਤਵੇ ਦੇ ਦੂਜੇ ਪਾਸੇ ਦਾ ਆਖਿਆ। ਮੁਸਕਾਏ ਤੇ ਕਹਿਣ ਲੱਗੇ, ਤੂੰ ਬੜਾ ਚੁਸਤ ਹੈ। ਮੈਨੂੰ ਪਤਾ ਹੈ, ਪਿਛਲੀ ਵਾਰ ਜਦੋਂ ਮੈਂ ਇੱਕ ਵੀ ਨਹੀਂ ਸਾਂ ਗਾਉਣਾ ਚਾਹੁੰਦਾ ਤੂੰ ਮੈਥੋਂ ਇਕੱਠੀਆਂ 10 ਚੀਜ਼ਾਂ ਭਰ ਲਈਆਂ ਸਨ। ਮੈਂ ਆਖਿਆ, ਪਰ ਖਾਨ ਸਾਹਿਬ, ਹਰ ਰਿਕਾਰਡ ਦੇ 2 ਪਾਸੇ ਹੁੰਦੇ ਨੇ। ਤੁਸੀਂ ਮੈਨੂੰ ਇੱਕ ਸ਼ੈ ਤਾਂ ਹੋਰ ਦੇ ਦੇਵੋ। ਮੈਂ ਉਹਨਾਂ ਨੂੰ ਕੰਕਰ ਮਾਰ ਜਗਾਏ ਬਮਨਾ ਕਾ ਛੋਰਾ ਠੁਮਰੀ ਗਾਉਣ ਦੀ ਸਲਾਹ ਦਿੱਤੀ। ਉਹ ਝੱਟ ਮੰਨ ਗਏ, ਕਿਉਂ ਜੋ ਇਹ ਉਹਨਾਂ ਦੀ ਬੜੀ ਪੱਕੀ ਸ਼ੈ ਸੀ। ਇੰਜ ਕਰਕੇ ਉਹਨਾਂ ਸਾਨੂੰ 2 LP ਤੇ ਇੱਕ ਛੋਟਾ ਤਵਾ ਭਰਵਾ ਹੀ ਦਿੱਤਾ। ਮੈਂ ਉਹਨਾਂ ਤੋਂ ਰਾਇਲਟੀ ਦਾ ਕਾਗਜ਼ ਲਿਖਵਾ ਲਿਆ ਤੇ ਜਿਵੇਂ ਮੈਂ ਵਾਅਦਾ ਕੀਤਾ ਹੋਇਆ ਸੀ, ਰਾਇਲਟੀ ਦਾ ਅਗੇਤ 5000 ਰੁਪਇਆ ਨਗਦ ਦੇ ਦਿੱਤਾ। ਇੱਕ ਵਾਰ ਫਿਰ ਇਹ ਸੱਚ ਸਾਬਤ ਹੋ ਗਿਆ, ਜੋ ਸੁੱਚਾ ਕਲਾਕਾਰ ਪਿਆਰ ਵੇਖਦਾ ਹੈ, ਪੈਸਾ ਨਹੀਂ। ਇਹ ਰਿਕਾਰਡਿੰਗ ਉਹਨਾਂ ਵੱਲੋਂ 1 ਲੱਖ ਰੁਪਏ ਦੀ ਅਵੱਲੀ ਮੰਗ ਸਦਕਾ 2.5 ਸਾਲ ਮਗਰੋਂ ਹੋ ਸਕੀ। ਉਹਨਾਂ ਦਾ ਟੱਠਦਾ ਆਵਾਜ਼ ਇਹਨਾਂ ਰਿਕਾਰਡਾਂ 'ਚੋਂ ਸਾਫ਼ ਦਿਸਦਾ ਹੈ। ਜੇ ਉਹ ਕੁਝ ਚਿਰ ਪਹਿਲਾਂ ਮੇਰੀ ਗੱਲ ਮੰਨ ਜਾਂਦੇ ਤਾਂ ਅਸਾਂ ਉਹਨਾਂ ਦੀਆਂ ਢੇਰ ਸਾਰੀਆਂ ਚੀਜ਼ਾਂ ਭਰ ਲੈਣੀਆਂ ਸਨ, ਜਿਹੜੀਆਂ ਅੱਜ ਉਹਨਾਂ ਦੇ ਚਾਹਵਾਨ ਸੁਣਦੇ ਤਾਂ ਨਿਹਾਲ ਹੁੰਦੇ। ਕੁਝ ਮਹੀਨਿਆਂ ਮਗਰੋਂ ਹੀ ਉਹਨਾਂ ਦੀ ਸਿਹਤ ਹੋਰ ਨਿਗਰ ਗਈ। ਮੇਰੇ ਦੋਸਤ ਤੇ ਸੰਗੀਤ ਪਾਲਕ ਤੇ ਪ੍ਰੇਮੀ ਨਵਾਬ ਜ਼ਹੀਰ ਯਾਰ ਜੰਗ ਖਾਨ ਸਾਹਿਬ ਨੂੰ ਹੈਦਰਾਬਾਦ ਲੈ ਗਏ ਤੇ ਬਸ਼ੀਰ ਬਾਗ ਮਹਿਲ ਵਿੱਚ ਉਹਨਾਂ ਦੀ ਅੰਤਲੇ ਸਾਹ ਤਾਈਂ ਟਹਿਲ ਕਰਦੇ ਰਹੇ। ਇਸ ਮਹਿਲ ਵਿੱਚ ਮੈਂ ਉਹਨਾਂ ਨੂੰ ਹਾਰਮੋਨੀਅਮ ਤੇ ਬੈਠੇ ਬਰਕਤ ਅਲੀ ਨਾਲ ਰਲ ਕੇ ਗਾਉਂਦਿਆਂ ਸੁਣਿਆ ਸੀ ਤੇ ਇੱਥੇ ਹੀ ਉਹਨਾਂ ਦੀ ਜ਼ਿੰਦਗੀ ਦੇ ਗਾਣੇ ਦਾ ਵੀ ਅੰਤ ਹੋਇਆ। ਉਹਨਾਂ ਆਪਣੇ ਪਿੱਛੇ ਸੰਗੀਤ ਦਾ ਅਣਮੁੱਲਾ ਤੇ ਸ਼ਾਨਦਾਰ ਭੰਡਾਰ ਛੱਡਿਆ। ਮੇਰੇ ਦਿਲ ਵਿੱਚ ਇਸ ਤੋਂ ਅੱਡ ਉਹਨਾਂ ਦੇ ਨਿੱਘ ਤੇ ਸਿਆਣਪ ਦੀਆਂ ਯਾਦਾਂ ਵੀ ਸਦਾ ਵਸਦੀਆਂ ਰਹਿਣਗੀਆਂ। ਮਾਂ ਬੋਲੀ, ਜੂਨ 1990।